दी बसंत नहीं मैं नहीं मनाई मनाई नहीं होनी चाहिए है बसंत वैसे नहीं होनी चाहिए देखी भी नहीं होनी क्यों नहीं चाहिए क्रिकेट खेलो बस आराम ਨਾਲ ਆਪਣਾ ਸ਼ੌਕ ਪੂਰਾ ਕਰੋ ਹੁਣ ਤਾਂ ਗਰਾਊਂਡ ਹੀ ਨਹੀਂ ਲਾਹੌਰ ਚ ਏਡੇ ਰਹਿ ਗਏ ਹੈ ਨੇ ਕਲੱਬਾਂ ਦੇ ਗਰਾਊਂਡ ਹੈਗੇ ਨੇ ਉਹ ਵਾਮ ਬਹੁਤ ਜ਼ਿਆਦਾ ਕੋਈ ਰੋਜ਼ ਕ੍ਰਿਕਟ ਹੀ ਖੇਲਣੀ ਕਦੀ ਬੰਦੇ ਦਾ ਕੋਈ ਹੋਰ ਕਰਨ ਦੇ ਨਹੀਂ ਦਿਲ ਸਾਡੇ ਇਸਲਾਮ ਦੇ ਵਿੱਚ ਨਹੀਂ ਹੈਗੇ ਆ ਚੀਜ਼ ਨਹੀਂ ਇਸਲਾਮ ਦਾ ਦਿਨ ਨਾਲ ਕੋਈ ਤਾਲੁਕ ਨਹੀਂ ਤਾਂ ਹਿੰਦੂਆਂ ਦਾ ਤਿਉਹਾਰ ਵੀ ਹੈਗਾ ਨਹੀਂ ਇਹ ਸਾਡੇ ਵਿੱਚ ਇਹ ਤਿਉਹਾਰ ਨਹੀਂ ਹੈਗਾ ਸਾਡੇ ਮੁਸਲਮਾਨਾਂ ਚ ਨਹੀਂ ਇਹ ਹਿੰਦੂਆਂ ਚ ਹੈਗਾ ਚਾਈਨਾ ਚ ਉਡਾਈ ਜਾਂਦੀ ਸੀ ਸਭ ਤੋਂ ਪਹਿਲੇ ਉਸ ਤੋਂ ਬਾਅਦ ਇਸ ਖਿੱਤੇ ਚਾਈ ਫਿਰ ਇੰਡੀਆ ਚ ਹੋਏਗੀ ਇੰਡੀਆ ਨੇ ਮਨਾਉਣਾ ਸ਼ੁਰੂ ਕੀਤੀ ਫਿਰ ਆਪਾਂ ਵੀ ਇੱਥੇ ਹੀ ਸਾਂ नहीं गलत है हाँ मैं नहीं मनाई नहीं मनाई नशे में मरी जा रहे हैं वो सही है कि आपका लाहौर में बच्चे इंजॉय करें वो ठीक है मुझे ये बताएं जिनकी जाने गई हैं कोई जाने नहीं आज गई। की अखबार में देखो बंदा गिरा है ये 804 वाले मुझे लगते हैं लोग हैं 804 जो ये लोग कह रहे हैं कि पसंद ना हो नहीं मैं तो 804 कहता वाले ने भी हूं, मनाई है ये यार कैसी बात है वो तो जलसा छोड़ के ਉਹ ਦੇਖੋ 804 ਵਾਲੇ ਕਹਿ ਰਹੇ ਨੇ ਮਨਾਈ ਹੈ ਨਾ ਤੁਸੀਂ ये देखो ना बबर शेर अपनी ਤੁਸੀਂ ਹਾਲਾਂकि ਇਹਨਾਂ ਦੇ ਮੁਖਾਲਫ ਸੀ ਫਿਰ ਵੀ ਮਨਾਈ ਬਸੰਤ बिल्कुल मैं मुखालफ हाँ मुखालफ सा मुखालफ रहना लेकिन अल्हम्दुलिल्लाह ਮਜ਼ਾ ਆਇਆ इस टाइम मैं खुद कहूँगा मरियम नवाज जिंदाबाद पंजाब पुलिस जिंदाबाद पाक आर्मी जिंदाबाद और सब तो बड़ा पाकिस्तान जिंदाबाद इन्ने को कंट्रोल ਦੇ ਵਿੱਚ ਬਸੰਤ ਹੋਈ ਹੈ ਨਾ ਖੁਦਾ ਨਾ ਖਾਸਾ ਕੋਈ ਮਿਸਹੈਪ ਹੋ ਹੀ ਜਾਂਦਾ ਅਗਰ ਪੈਰੈਂਟਸ ਵੀ ਦੇਖੋ ਕਿਧਰ ਜਾਂਦੇ ਐਕਸੀਡੈਂਟ ਵੀ ਤੇ ਫੋਨ ਹੋ ਜਾਂਦੇ ਅਗਰ ਇਹ ਬਸੰਤ ਦੇ ਨਾਲ ਸਾਰੀ ਦੁਨੀਆ ਦਾ ਕਾਰੋਬਾਰ ਮਾਸ਼ਾਅੱਲਾ ਪਾਕਿਸਤਾਨ ਦਾ ਲਾਹੌਰ ਦਾ ਇੰਨਾ ਕੁ ਕਾਰੋਬਾਰ ਹੋਇਆ ਨਾ ਬਹੁਤ ਅੱਛਾ ਮੈਂ ਇਸ ਲਾਈਟ ਨੂੰ ਇਸ ਤੋਂ ਪਹਿਲੇ ਮੈਂ ਇੱਕ ਰਾਇਲ ਨਿਊਜ਼ ਤੇ ਦਿੱਤਾ ਐਸਟੋਪਾਲ ਨਿਊਜ਼ ਤੇ ਇੰਟਰਵਿਊ ਦਿੱਤਾ ਇਹਨਾਂ ਦੋਵਾਂ ਦਾ ਮੈਂ ਇੰਟਰਵਿਊ ਦਿੱਤਾ ਸੀ ਅੱਲਾ ਦਾ ਸ਼ੁਕਰ ਹੈ ਬਸੰਤ ਦੇ ਦਿਨਾਂ 'ਚ ਮੈਂ ਆਪਣੇ ਘਰ ਦਾ ਸਰਕਟ ਬਹੁਤ ਅੱਛਾ ਚਲਾਇਆ ਇਹ ਲਾਈਟ ਵੇਚ ਕੇ ਇਹ ਲਾਈਟ ਵੇਚ ਕੇ ਇਹ ਲਾਈਟਾਂ ਰੈਂਟ ਤੇ ਲਗਾ ਕੇ ਅਲਹਮਦੁਲਿਲਾ ਮੈਂ ਪੀਟੀਆਈ ਦਾ ਔਰ ਮੈਂ ਕਹਾਂਗਾ ਮਰੀਮ ਨਵਾਜ਼ ਜ਼ਿੰਦਾਬਾਦ ਮਰੀਮ ਨਵਾਜ਼ ਤੁਸੀਂ ਸਾਨੂੰ ਖੁਸ਼ੀ ਦਿੱਤੀ ਹੈ ਅੱਲਾਹ ਪਾਕ ਤੁਹਾਨੂੰ ਵੀ ਖੁਸ਼ੀਆਂ ਦੇਵੇ ਹਾਂਜੀ ਅੰਦਰੂਨ ਦੀ ਗਲੀਆਂ 'ਚ ਤੁਸੀਂ ਸਾਨੂੰ ਮਿਲ ਗਏ ਹੋ ਹਾਂਜੀ ਕਿਉਂ ਤੇ ਨਹੀਂ ਬੜੇ ਫੰਕੀ ਜਿਹਾ ਤੁਹਾਡਾ ਸਟਾਈਲ ਲੱਗ ਰਿਹਾ ਸੁਣਾਓ ਬਸੰਤ ਮਨਾਈ ਤੁਸੀਂ ਹਾਂਜੀ ਬਸੰਤ ਮਨਾਈਏ ਤੇ ਬੜੇ ਵਧੀਆ ਨੇ ਅੱਛਾ ਤੇ ਬਿਹਤਰੀਨ ਸੀ ਫਿਰ ਬਸੰਤ ਹਾਂਜੀ ਭਾਜੀ ਪਰ 80 ਸਾਲ ਬਾਅਦ ਜਾ ਕੇ ਬਸੰਤ ਆਈਏ ਹਾਂ ਤੇ ਅੱਛਾ ਮਤਲਬ ਗਾਲੀ ਤੇ ਕਰਨ ਵਾਲੇ ਜਿਹਨੇ ਪੇਸ਼ ਕਰਨਾ ਜਿਹਨੇ ਉਡਾਉਂਦਾ ਆ ਰਿਹਾ ਤੇ ਉਹਨੂੰ ਤੇ ਸਮਝ ਲਓ ਲੀਡ ਹੋ ਗਈ ਜਿਵੇਂ ਐਸ ਨਹੀਂ ਹੋਇਆ ਪਹਿਲੇ ਬਸੰਤ ਮਨਾਉਂਦੇ ਸੀ ਤੁਸੀਂ ਹਾਂਜੀ ਸੰਤਾਂ ਬੜੀਆਂ ਗੁੱਡਾ ਉਡਾਣਾ ਸਹੀ ਆ ਗਿਆ ਕਿ ਭੁੱਲਿਆ ਤਾਂ ਨਹੀਂ ਵੱਲ ਨਹੀਂ ਬਹੁਤ ਗੁੱਡਾ ਵੀ ਪਹਿਲੇ ਉਹ ਸੋਚ ਤੇ ਸੀ ਲੇਕਿਨ ਆ ਗਿਆ ਸੀ ਅੱਛਾ ਲਾ ਠੀਕ ਹੋਈ ਹੈ ਬਸੰਤ ਇਸ ਏਰੀਏ 'ਚ ਫਿਰ ਹਾਂਜੀ ਕੋਈ ਬਸ ਹੁੰਦੀ ਤਾਂ ਨਹੀਂ ਚਾਹੀਦੀ ਬਸੰਤ ਹਾਂਜੀ ਹੋਣੀ ਚਾਹੀਦੀ ਸਰ ਕਾਫੀ ਇਹਨਾਂ ਦੇ ਜ਼ਰੀਏ ਖੁੱਲੇਗੇ ਘੁੰਮਣ ਨੂੰ ਬੜਾ ਫਾਇਦਾ ਹੁੰਦਾ ਸਰ ਇਹ ਹੁਣ ਸਾਡੇ ਅੱਗੇ ਸੈਲ ਮਿਠਾ ਹੈ ਉੱਥੇ ਦਾ ਤੁਹਾਡਾ ਭਲਾ ਕਰੇ ਲੱਖਾਂ ਦੇ ਹਿਸਾਬ ਦੇ ਮਕਾਨ ਜਿਹੜੇ ਨੇ ਕਾਰੋਬਾਰ ਵੀ ਲੋਕਾਂ ਦਾ ਹੈ। ਹਾਂਜੀ ਔਰ ਕਾਰੋਬਾਰ ਇਹ ਜੀ ਪਸੰਦ ਗਈ ਹੈ ਨਾ ਐਦੀ ਇਹਨਾਂ ਨੂੰ ਨਹੀਂ ਭੁੱਲ ਸਕਦੇ ਮੋਚੀ ਵਾਲਿਆਂ ਨੂੰ ਨੇ ਦੁਕਾਨਾਂ ਨੇ ਜਿਹੜਾ 7 ਰੁਪਏ ਦਾ 8 ਰੁਪਏ 15 ਰੁਪਏ 20 ਰੁਪਏ ਗੁੱਡਾ ਸੀ ਉਦੋਂ ਤੇ ਅੱਜ ਜਿਹੜਾ ਉਹ 700 ਰੁਪਏ ਦਾ ਵੀ ਵਿਕਿਆ ਹੈ 1000 ਤੱਕ ਗਿਆ ਹਜ਼ਾਰ ਤੱਕ ਗਿਆ ਮੈਂ ਕਹਿੰਦਾ ਚੱਕੀ 2 ਪੀਸਾਂ ਦਾ ਪਿੰਨਾ 16,000 14,000 ਰੁਪਏ ਦਾ ਗਿਆ ਲੇਕਿਨ ਆਵਾਮ ਨੇ ਲਿੱਤਾ ਦੇਖੋ ਸ਼ੋਅ ਦਾ ਕੋਈ ਮੁੱਲ ਨਹੀਂ ਹੈ ਅੱਛਾ ਜੀ ਫਿਆਜ਼ ਸਾਹਿਬ ਦੁਬਾਰਾ ਤੁਹਾਡੇ ਕੋਲ ਅਸੀਂ ਆ ਗਏ ਆ ਤੇ ਹੁਣ ਮੈਨੂੰ ਲੱਗ ਰਿਹਾ ਤੁਸੀਂ ਚੀਜ਼ਾਂ ਸਮੇਟਣਾ ਸ਼ੁਰੂ ਕਰ ਦਿੱਤੀਆਂ ਨੇ हाँ जी जनाब ਅਸੀਂ ਸਾਰਾ ਕੁਝ ਸਮੇਟਣਾ ਰਾਤ ਦਾ ਸ਼ੁਰੂ ਕਰ ਦਿੱਤਾ ਹੈ ਫਿਰ ਰਾਤ ਦੀ ਪੈਕਿੰਗ ਸਾਰੀ ਸ਼ੁਰੂ ਕਰ ਦਿੱਤੀ ਹੈ ਜਿਹੜਾ ਕੁਝ ਰਹਿ ਗਿਆ ਹੈ ਹੁਣ ਪੈਕਿੰਗ ਕਰ ਰਹੇ ਹਾਂ ਬਸ ਅੱਛਾ ਇਹਨਾਂ 3 ਦਿਨਾਂ 'ਚ ਵੀ ਤੁਹਾਡੇ ਨਾਲ ਉਹ ਰਾਬਤੇ 'ਚ ਰਹੇ ਨੇ ਬਕਾਇਦਾ ਹਾਂਜੀ ਸਾਰੇ ਰਾਬਤੇ 'ਚ ਨੇ ਸਾਰੇ ਪੁਲਿਸ ਵਾਲੇ ਵੀ ਰਾਬਤੇ 'ਚ ਨੇ ਪਿਆਰ ਬੜਾ ਪਿਆਰ ਕਰਦੇ ਪਏ ਨੇ ਕਿਸੇ ਨੇ ਤੁਹਾਨੂੰ ਤੰਗ ਨਹੀਂ ਕੀਤਾ ਸਰ ਅੱਛਾ 3 ਦਿਨ ਤਾਂ ਵੈਸੇ ਉਹਨਾਂ ਨੇ ਆਵਾਮ ਨੂੰ ਵੀ ਕੋਈ ਤੰਗ ਨਹੀਂ ਕੀਤਾ ਕਿਸੇ ਵੀ ਕਿਸਮ ਦਾ ਓਵਰਆਲ ਬਸੰਤ ਅੱਛੀ ਗੁਜ਼ਰੀ ਹੈ ਪਰ ਹਾਲ ਹੁਣ ਵੀ ਸਾਨੂੰ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਤੰਗ ਨਹੀਂ ਕੀਤਾ ਸਰ ਉਹ ਬੜਾ ਪਿਆਰ ਤੇ ਮੁਹੱਬਤ ਕਰਨ ਹੁਣ ਦੇ ਤੁਸੀਂ ਇਹ ਸਾਰਾ ਚੀਜ਼ਾਂ ਸਮੇਟ ਕੇ ਉਹਨਾਂ ਨੂੰ ਤਸਵੀਰਾਂ ਵੀ ਭੇਜੋਗੇ ਹਾਂਜੀ ਸਾਰਾ ਉਹ ਕੁਝ ਚੀਜ਼ ਪੂਰਾ ਕਲੀਅਰ ਕਰੋਗੇ ਹਾਂਜੀ, ਪੂਰਾ ਕਲੀਅਰ ਮਕਾਨ? ਕਰਾਂਗੇ ਸਰ ਸਾਰਾ ਕੁਝ ਕਲੀਅਰ ਕਰਕੇ ਤੇ ਸਾਰਾ ਕੁਝ ਉਹਨਾਂ ਨੂੰ ਕਵਾਂਗੇ ਸਾਰਾ ਅਸੀਂ ਪੈਕਿੰਗ ਕਰ ਲਈ ਹੁਣ ਅਸੀਂ ਸਾਡੇ ਕੋਲ ਕੋਈ ਨਿਜ਼ਾਮ ਨਹੀਂ ਹੈ ਨਾ ਸਾਡੀ ਕੋਈ ਖਰੀਦਦਾਰੀ ਹੈ ਤੇ ਨਾ ਸਾਡੇ ਕੋਲ ਕੋਈ ਨਿਜ਼ਾਮ ਹੈ ਤੇ ਨਾ ਅਸੀਂ ਕੁਝ ਸ਼ੈ ਬਣਾਵਾਂਗੇ ਅੱਛਾ ਉਸਤਾਦ ਜੀ ਤੁਸੀਂ ਤਾਂ ਕੰਮ ਕਰਦੇ ਰਹੇ ਹੋ ਗੁੱਡਿਆਂ ਦਾ ਆਪ ਵੈਸੇ ਬੇਸਿਕਲੀ ਅਗਰ ਇੱਕ ਆਮ ਬੰਦਾ ਕਹਿੰਦਾ ਹੈ ਕਿ ਬੜੇ ਮਹਿੰਗੇ ਨੇ ਗੁੱਡੇ ਤਾਵਾ ਵੀ ਮਹਿੰਗਾ ਵਿਕਿਆ ਬਾਹਰ 1.5 ਤਾਵਾ ਵੀ ਮਹਿੰਗਾ ਵਿਕਿਆ ਹਜ਼ਾਰ ਤੱਕ 1.5 ਤਾਵਾ ਵਿਕਦਾ ਸਰ ਮਟੀਰੀਅਲ ਹੀ ਸ਼ਾਰਟ ਗੁਣਾ ਮਹਿੰਗਾ ਸੀ ਅਸੀਂ ਤਾਂ ਪਹਿਲੇ ਇੰਟਰਵਿਊ ਤੇ ਲੈ ਕੇ ਹੋਮ ਤੇ ਕਰਾਈ ਕਈ ਆਂਡੇ ਹੈ ਕਿ ਸਰ ਨਾ ਮਟੀਰੀਅਲ ਮਿਲਿਆ ਤੇ ਨਾ ਸਾਨੂੰ ਮਿਲਿਆ ਇੰਨਾ ਗੰਦਾ ਮਟੀਰੀਅਲ ਮਿਲਿਆ ਉਹਦੀ ਵਜ੍ਹਾ ਕਰਕੇ ਪੂਰੇ ਲੋੜ ਜੀ ਮਟੀਰੀਅਲ ਹੋਇਆ ਸੀ ਤੇ ਹਰ ਸ਼ੈ ਮਹਿੰਗੀ ਮਿਲੀ ਹੈ ਕੋ ਮੈਂ ਇਕੱਲਾ ਨਹੀਂ ਹੈ ਕਿ ਜਿਹਨੇ ਇਹਨਾਂ ਦਾ ਚੀਜ਼ ਵੇਚੀ ਹੋਵੇ ਹਰ ਬੰਦੇ ਨੇ ਹਰ ਸ਼ੈ ਮਹਿੰਗੀ ਵੇਚੀ ਹੈ ਨਹੀਂ ਤੁਹਾਡੇ ਕੋਲ ਤਾਂ ਮੈਨੂੰ ਲੱਗਦਾ ਹੈ
ਥੋਕ ਦੇ ਹਿਸਾਬ ਨਾਲ ਜਿਹੜੇ ਪੈਸੇ ਮਾਲ ਗਿਆ ਜਾਂ ਨਹੀਂ, ਪੈਸੇ ਅਸੀਂ ਗਏ ਥੋਕ ਦੇ ਨੇ? ਹਿਸਾਬ ਨਾਲ ਕਿਸੇ ਨੂੰ ਦਿੱਤਾ, ਹਰ ਬੰਦੇ ਨੂੰ 150 150 10 20 10 20 ਦੇ ਹਿਸਾਬ ਨਾਲ ਦਿੱਤਾ ਵੀ 150 ਹਜ਼ਾਰਾਂ ਦੇ ਹਿਸਾਬ ਨਾਲ ਅਸੀਂ ਕਿਸੇ ਨੂੰ ਦਿੱਤਾ। ਸਵਾਈ ਉਹ ਮੇਰਾ ਭਾਈ ਅਸੀਂ ਉਹਨੂੰ ਉਹਦਾ ਆਰਡਰ ਡਿਕਲੇਅਰ ਕੀਤਾ ਬਸ ਉਹਦਾ ਆਇਆ ਸੀ 1000 ਪੀਸ ਦਾ, ਉਹ ਵੀ ਬੜਾ ਮੁਸ਼ਕਲ ਔਖੇ ਕਲੀਅਰ ਕੀਤਾ ਵੇ ਕਿ ਸਮਝ ਉਹ ਵੀ ਲੜ ਨਹੀਂ ਤੁਹਾਡੇ ਕੋਲ ਇੱਥੋਂ 1000 ਦਾ ਤਾਂ ਨਹੀਂ ਵਿਕਿਆ ਹੋਣਾ, ਤੁਸੀਂ ਤਾਂ ਕੱਢ ਕੀਮਤ ਤੇ ਵੇਚਦੇ ਰਹੇ ਹੋ। ਹਾਂਜੀ ਅਸੀਂ ਉਹ ਹੀ ਦੇਖਿਆ ਸੀ ਤਾਂ 200 300 ਦਾ ਵੇਚਿਆ, 200 300 400। ਇਹ ਬਾਹਰ ਜਾ ਕੇ ਵੱਧ ਤੋਂ ਵੱਧ ਦੁਕਾਨਾਂ ਤੇ 500 ਮਹਿੰਗਾ ਹੋਇਆ ਹਾਂਜੀ ਬੇਸਿਕਲੀ। ਬਾਹਰ ਜਾ ਕੇ ਮਹਿੰਗਾ ਹੋਇਆ ਸੀ, ਵੱਧ ਤੋਂ ਵੱਧ 400 ਦਾ 500 ਦਾ ਗੁੱਡਾ ਵੇਚਿਆ ਜੀ। ਉਹ ਵੀ ਲਾਸਟ ਦਿਨ ਜਾ ਕੇ ਸੈਕਿੰਡ ਲਾਸਟ ਡੇ ਆ ਕੇ, ਨਹੀਂ ਤਾਂ ਸਾਡੇ ਕੋਲ 200 300 400 ਦਾ ਹੀ ਵਿਕਿਆ ਸਰ। ਅੱਛਾ ਕਿੰਨਾ ਰੇਟ ਹੋਣਾ ਚਾਹੀਦਾ ਤੁਹਾਡੇ ਖਿਆਲ 'ਚ ਕਿ ਆਮ ਬੰਦੇ ਨੂੰ ਵੀ ਫਾਇਦਾ ਹੋਵੇ, ਤੁਹਾਨੂੰ ਵੀ ਬਚਤ ਹੋ ਜਾਏ? ਅਗਰ ਗਵਰਨਮੈਂਟ ਇੰਤਜ਼ਾਮੀਆ ਐਸੇ ਇਦਾਰੇ ਲਈ ਵੀ ਆ ਜਾਵੇ ਤੇ ਫਿਰ ਮੁਖਲਿਸ ਤੋਂ ਹੋ ਜਾਵੇ, ਘੱਟ ਤੋਂ ਘੱਟ 100 200 ਦੀ ਰੇਂਜ ਹੋਣੀ ਚਾਹੀਦੀ, 100 200। ਉਹ ਤੁਸੀਂ ਇੰਨੇ ਦਾ ਬਣਾ ਕੇ ਦੇ ਸਕਦੇ ਹੋ, ਅਸੀਂ ਇੰਨੇ ਦਾ ਬਣਾ ਕੇ ਦੇ ਆਪਣੀ ਸਕਦੇ ਬਚਤ ਵੀ ਕੱਢ ਸਕਦੇ ਹੋ। ਹਾਂਜੀ ਉਹਦੇ ਚ ਸਾਡੀ ਬਚਤ ਵੀ ਨਿਕਲ ਆਏਗੀ, ਕਿਉਂਕਿ ਜੇ ਇੰਤਜ਼ਾਮੀਆ ਸਾਨੂੰ ਹਰ ਸ਼ੈ ਅਵੇਲੇਬਲ ਕਰੇ ਜਾਂ ਕੋਈ ਦਵੇ ਸ਼ੈ ਉਹ ਮਕੂਲ ਮਿਲੇਗੀ ਤੇ ਅਸੀਂ ਕਿਉਂ ਨਹੀਂ ਮਕੂਲ ਵੇਚਾਂਗੇ। ਹੁਣ ਵੀ ਅਸੀਂ ਮਹਿੰਗਾ ਨਹੀਂ ਵੇਚਿਆ, ਮੈਂ ਜ਼ਿਆਦਾ ਤੋਂ ਜ਼ਿਆਦਾ 300 400 ਦਾ ਵੇਚਿਆ, ਉਹ ਵੀ ਆਖਰੀ 2 ਦਿਨਾਂ ਜਾ ਕੇ। ਨਹੀਂ ਤਾਂ ਮੇਰਾ ਸਾਰਾ ਪੂਰਾ ਮਹੱਲਾ ਵੀ ਕੋਲ ਹੈ, ਉਹਨਾਂ ਨੂੰ ਪੁੱਛ ਲਓ ਮੈਂ ਕਿੰਨੇ ਦਾ ਵੇਚਿਆ। ਬਿਲਕੁਲ ਸਹੀ ਕੋਈ ਕਹਿ ਰਹੇ ਕਵੇ ਕਿ ਮੈਂ ਮਹਿੰਗਾ ਵੇਚਿਆ ਵੇ, ਉਹ ਮੈਨੂੰ ਕਹਿ ਦੇਵੇ ਕਿ ਤੇਰੀ ਮੇਰੀ ਕੋਈ ਸ਼ਿਕਾਇਤ ਹੋਵੇ ਤੇ ਮੈਂ ਜ਼ਿੰਮੇਦਾਰ ਆ। ਉਹ ਵੀ ਆਖਰੀ 2 ਦਿਨਾਂ ਜਾ ਕੇ ਸੌਦਾ ਸੀ ਮਹਿੰਗਾ ਵੇਚਿਆ ਜਾ ਕੇ ਬਸ। ਅੱਛਾ ਤੁਹਾਡੇ ਗੁੱਡੇ ਦਾ ਤਾਂ ਮੈਂ ਖੁਦ ਗਵਾਵਾਂ, ਕਿਉਂਕਿ ਅਸੀਂ ਵੀ ਇੱਥੋਂ ਲੈ ਕੇ ਗਏ ਹਾਂ, ਅਸੀਂ ਉਡਾ ਕੇ ਵੀ ਦੇਖਿਆ। ਤੁਹਾਡੇ ਗੁੱਡੇ ਦੀ ਜੋ ਕੁਆਲਿਟੀ ਸੀ ਬਾਹਰ ਮੈਂ ਦੇਖਿਆ ਗੁੱਡੇ ਦੀ ਕੁਆਲਿਟੀ ਉਹ ਜੀ ਨਹੀਂ ਸੀ। ਕੀ ਵਜ੍ਹਾ, ਕਿਵੇਂ ਫਰਕ ਹੈ? ਸਰ ਸਾਡਾ ਲੋੜੀ ਗੁੱਡਾ ਵੀ ਅਸੀਂ ਲੋੜੀ ਸਟਾਈਲ ਦੇ ਬਣਾਉਣ ਵਾਲੇ ਆ, ਬਾਹਰ ਪਿਸ਼ਾਵਰੀ ਕੈਮੀਕਲ ਵਾਲਾ ਗੁੱਡਾ ਬਣਾਉਣ ਵਾਲੇ ਨੇ, ਉਹਨਾਂ ਤੇ ਇਹ ਚੀਜ਼ ਦੀ ਤਮੀਜ਼ ਨਹੀਂ ਨਾ ਆਈ ਬਾਹਰ, ਬਸ ਇਹ ਆ ਵੇ। ਯਾਨੀ ਕਿ ਜਿਹੜਾ ਬਾਹਰੋਂ ਗੁੱਡਾ ਆਇਆ ਉਹਦੀ ਕੁਆਲਿਟੀ ਅੱਛੀ ਉਹਦੀ ਨਹੀਂ ਕੁਆਲਿਟੀ ਅੱਛੀ ਹੈ ਹੀ ਨਹੀਂ, ਕਿਉਂਕਿ ਉਹ ਬਿਲਕੁਲ ਹਲਕਾ ਬਣਦਾ ਵੇ, ਲੋ ਮਟੀਰੀਅਲ ਦਾ ਬਣਦਾ ਵੇ। ਅਸੀਂ ਉਹ ਹਾਈ ਪ੍ਰੋਫਾਈਲ ਦਾ ਬਣਾਉਣਾ ਹੁੰਦਾ ਵੇ, ਇੱਕ ਇੱਕ ਸ਼ੈ ਚੀਜ਼ ਚੈੱਕ ਕਰਕੇ ਬਣਾਉਣਾ ਹੁੰਦਾ ਵੇ ਕਿ ਇਹਦੀ ਕੀ ਮੇਨਟੇਨੈਂਸ ਹੀ ਹੈ। ਠੀਕ ਹੋ ਗਿਆ। ਤੇ ਜਿਹੜੀਆਂ ਪਤੰਗਾਂ ਨੇ ਉਹ ਬੜੀਆਂ ਘੱਟ ਦੇਖੀ ਨਜ਼ਰ ਆਈਆਂ ਸਾਨੂੰ ਨੇ। ਪਤੰਗਾਂ ਦਾ ਟਾਈਮ ਹੀ ਨਹੀਂ ਨਾ ਮਿਲਿਆ। ਉਹ ਪਤੰਗਾਂ ਦਾ ਟਾਈਮ ਮਿਲਿਆ ਹੁੰਦਾ ਤੇ ਉਹਦੀ 4 ਤੀਲੀਆਂ ਲੱਗਦੀਆਂ ਨੇ, 2 ਤੀਲੀਆਂ ਲੱਗਦੀਆਂ ਨੇ। ਉਹਦੇ ਸੇ ਮਿਹਨਤ ਵੀ ਬਹੁਤ, ਨਾਲੇ ਉਤੋਂ ਸਾਡੇ ਕੋਲ ਜਗ੍ਹਾ ਵੀ ਨਹੀਂ ਸੀ ਕਿ ਸਮਝੇ, ਜਗ੍ਹਾ ਵੀ ਹੁੰਦੀ ਤਾਂ ਅਸੀਂ ਉਹ ਅਵੇਲੇਬਲ ਕਰਦੇ। ਮਟੀਰੀਅਲ ਉਤੋਂ ਬੜਾ ਗੰਦਾ ਹੋਇਆ ਸੀ, ਅਸੀਂ ਕਿੱਧਰ ਦੌੜਦੇ। ਹੁਣ ਇਹ ਬਾਹਰ ਵੀ ਤੁਹਾਨੂੰ ਦੱਸਾਂਗੇ ਸਾਡਾ ਐਡਾ ਗੰਦਾ ਮਟੀਰੀਅਲ ਪਿਆ ਹੋਵੇ, ਯਕੀਨ ਮੰਨੋ ਸਾਨੂੰ ਖੁਸ਼ੀ ਜ਼ਰੂਰ ਹੈ, ਲੇਕਿਨ ਇਹ ਸਾਨੂੰ ਹੱਥੋਂ ਲੈ ਕੇ ਗਈ ਹੈ ਬਸੰਤ। ਅੱਛਾ ਹਾਂਜੀ ਸਾਡਾ ਹੱਥੋਂ ਲੈ ਕੇ ਗਈ ਹੈ, ਲੇਕਿਨ ਅਸੀਂ ਆਪਣੇ ਹਰ ਜੀਆਂ ਨੂੰ ਖੁਸ਼ ਜ਼ਰੂਰ ਕੀਤਾ। ਤੁਹਾਡਾ ਕਾਰੋਬਾਰ ਕਿਹਦਾ ਰਿਹਾ? ਕਾਰੋਬਾਰ ਦੇ ਲਿਹਾਜ਼ ਨਾਲ ਕੈਸੀ ਸੀ? ਸਰ ਕਾਰੋਬਾਰ ਸ਼ੁਕਰ ਅਲਹਮਦੁਲਿਲਾ, ਲੇਕਿਨ ਤੁਹਾਨੂੰ ਕਿਹਾ ਨਾ ਕਿ ਸਾਨੂੰ ਮਟੀਰੀਅਲ ਹੀ ਬੜਾ ਗੰਦਾ ਮਿਲਿਆ। ਉਹ ਮਟੀਰੀਅਲ ਚੰਗਾ ਮਿਲਿਆ ਹੁੰਦਾ ਤੇ ਅਸੀਂ ਵੀ ਥੋੜਾ ਖੁਸ਼ਹਾਲ ਹੁੰਦੇ, ਲੇਕਿਨ ਇਹੋ ਜਿਹਾ ਕਹਿਣ ਡਿਆ ਕਿ ਬਹਰਹਾਲ ਜੋ ਕੁਝ ਵੀ ਹੋਇਆ ਠੀਕ ਹੀ ਆਵੇ। ਅੱਗੋਂ ਸਾਨੂੰ ਹੁਕੂਮਤ ਇਸ ਚੀਜ਼ ਲਈ ਵੀ ਆਵੇ ਨਾ ਕਿ ਸਾਨੂੰ ਗੰਦਾ ਮਟੀਰੀਅਲ ਨਾ ਮਿਲੇ ਬਾਜ਼ਾਰ ਵਿੱਚੋਂ। ਲੇਕਿਨ ਅਗਰ ਸਾਲ ਬਾਅਦ ਇਵੇਂ ਹੀ ਬਸੰਤ ਖੁੱਲੇ ਕਰੇ 3 ਦਿਨ ਵਾਸਤੇ ਤੇ ਤੁਹਾਨੂੰ ਮੇਰੇ ਖਿਆਲ 'ਚ ਕੋਈ 2-3 ਮਹੀਨੇ ਦਾ ਮਾਰਜਨ ਮਿਲੇ ਤੇ ਤੁਹਾਡੇ ਵਾਸਤੇ ਉਹ ਅੱਛਾ ਨਹੀਂ ਹੋ ਜਾਏਗਾ? ਹਾਂਜੀ 3 ਮਹੀਨੇ ਪਹਿਲੇ 4 ਮਹੀਨੇ ਪਹਿਲੇ ਮਾਰਜਨ ਮਿਲੇ, ਫਿਰ ਅਸੀਂ ਮੇਨਟੇਨੈਂਸ ਕਰ ਸਕਦੇ ਹਾਂ। ਇਹ 8-10 ਦਿਨਾਂ 'ਚ ਅਸੀਂ ਕੀ ਮੇਨਟੇਨੈਂਸ ਕਰਨੀ ਹੈ 15 ਦਿਨਾਂ 'ਚ? ਸਰ ਨਾ ਸਾਡੀ ਕੋਲ ਮੇਨਟੇਨੈਂਸ ਹੋਈ ਹੈ, ਨਾ ਸਾਡੇ ਕੋਲ ਹੈ ਕੁਛ ਹੈ ਅਵੇਲੇਬਲ ਹੋਈ ਹੈ। ਜੇ ਮਾਰਕੀਟ ਦੇ ਮਾਲ ਮਿਲਿਆ, ਜੇ ਕਾਗਜ਼ ਮਿਲਿਆ ਤੇ ਆਵਾਂਸ ਨਹੀਂ, ਆਵਾਂਸ ਮਿਲਿਆ ਤੇ ਕਾਗਜ਼ ਨਹੀਂ ਆ। ਇੱਕ ਸੈਕਿੰਡ ਮੈਂ ਤੁਹਾਨੂੰ ਪੁੱਛਣਾ ਹਾਂ। ਅੱਛਾ ਉਸਤਾਦ ਜੀ, ਲਾਹੌਰ 'ਚ ਤਾਂ ਹੋ ਗਈ ਬਸੰਤ, ਪੂਰੇ ਪੰਜਾਬ 'ਚ ਵੀ ਹੋਣੀ ਚਾਹੀਦੀ? ਹਾਂਜੀ ਪੂਰੇ ਪੰਜਾਬ ਵਿੱਚ ਵੀ ਹੋਣੀ ਚਾਹੀਦੀ, ਇਵੈਂਟ ਹੋਣੀ ਚਾਹੀਦੀ ਤੇ ਸਾਨੂੰ ਹਰ ਜਗ੍ਹਾ 'ਤੇ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਤੇ ਅਸੀਂ ਮਰੀਮ ਨਵਾਜ਼ ਸਾਹਿਬ ਦੇ ਬੜੇ ਮਸ਼ਹੂਰ ਹਾਂ ਜੀ, ਕਿ ਉਹਨਾਂ ਨੇ ਇੰਨਾ ਤਾਵਨ ਕੀਤਾ ਤੇ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਇਹਦੇ ਤੇ ਨਜ਼ਰ-ਏ-ਸਾਨੀ ਦੁਬਾਰਾ ਕੀਤੀ ਜਾਵੇ। ਜੋ ਕੁਛ ਹੈ ਵੇ ਉਹ ਹੋਇਆ ਵੇ, ਇਹ ਚੀਜ਼ ਨੂੰ ਪ੍ਰਮੋਟ ਕੀਤਾ ਜਾਵੇ ਤੇ ਨਵੇਂ ਜ਼ਾਵੀਏ ਨਾਲ ਦੇਖਿਆ ਜਾਵੇ। ਸੁਣਾਓ ਫਿਰ 3 ਦਿਨ कैसा रहा निज़ाम ओवरऑल? तुसी गुड्डियां किनियां कु बनाइयां जे और किनियां बेचियां और कैसा सी कारोबार दा माहौल? गुड्डियां तो बड़ियां बनाइयां ने ते गुड्डियां दा मज़ा भी आया बनाने दा, क्योंकि 25 साल बाद मैं हत्थ लाया वे। मैं उम्मीद ला बैठा होसा कि काम शुरू होगा ते मैं मरियम नवाज दा बड़ा मशकूर हाँ ते बड़ा शुक्रगुजार हाँ अल्लाह ताला दा कि अल्लाह ताला ने मरियम नवाज नूं ये तौफीक दी कि आवाम दा कुछ सोचे और समझ के चले। तो मैं मरियम नवाज ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਕੰਮ ਨੂੰ ਰਵਾਂ ਦਵਾਂ ਰੱਖੇ, ਕਿਉਂਕਿ ਇਹਦੇ ਨਾਲ ਕਈ ਲੋਕ ਕਈ ਬਰਸਰੇ ਰੋਜ਼ਗਾਰ ਆ ਜਾਂਦੇ ਨੇ ਤੇ ਉਹ ਆਪਣੇ ਲਈ ਔਰ ਆਪਣੇ ਖਾਨਦਾਨ ਲਈ ਖੁਸ਼ਹਾਲੀ ਪੈਦਾ ਕਰਦੇ ਨੇ। ਮੈਂ ਇਕੱਲਾ ਕੰਮ ਕਰਨਾ ਹਾਂ ਤੇ ਮੇਰਾ ਖਰਚਾ ਚੱਲਦਾ ਸੀ, ਫਿਰ ਮੈਂ ਕੰਮ ਵਧਾਇਆ, ਮੇਰੀ ਫੈਮਿਲੀ ਲਈ ਖੁਸ਼ਹਾਲੀ ਪੈਦਾ ਹੋਈ।
ਤੇ ਮੈਂ ਮਰੀਮ ਨਵਾਜ਼ ਤੇ ਗੁਜ਼ਾਰਿਸ਼ ਕਰਾਂਗਾ ਕਿ ਇਹਨੂੰ ਕੰਮ ਨੂੰ ਸਦਾਬਹਾਰ ਕੀਤਾ ਜਾਏ ਔਰ ਜਿਹੜੀ ਇੱਕ ਬਖਸ਼ਾਂ ਨੇ ਜਿਹੜੇ ਕਿ ਨਜਾਇਜ਼ ਕੰਮ ਕਰਦੇ ਨੇ, ਮੋਟਾ ਧਾਗਾ ਬਣਾਉਂਦੇ ਨੇ, ਉਹਨੂੰ ਬੰਦ ਕਰ ਦਿੱਤਾ ਜਾਵੇ ਤਾਂ ਮੈਂ ਕਿ ਗੁੱਡਿਆਂ 'ਚ ਤਾਂ ਕੋਈ ਮਸਲਾ ਨਹੀਂ, ਤੁਹਾਡੇ ਗੁੱਡਿਆਂ ਦੀ ਤਾਂ ਕੀ ਹੀ ਕੋਈ ਟੈਨਸ਼ਨ ਹੋਣੀ। ਗੁੱਡਿਆਂ ਦੀ ਕੋਈ ਮਸਲਾ ਨਹੀਂ ਗਾ, ਗੁੱਡਾ ਤੇ ਜਿੱਡਾ ਵੀ ਹੋਵੇ ਕੋਈ ਮਸਲਾ ਨਹੀਂ, ਕਿਉਂਕਿ ਡੋਰ ਬਰੀਕ ਹੋਏਗੀ ਨਾ ਤੇ ਕਾਮਯਾਬ ਹੋਏਗੀ। ਕਿਉਂਕਿ ਮੈਂ 63 ਸਾਲ ਦਾ ਬੰਦਾ ਵਾਂ ਤੇ ਮੈਂ ਐਸੇ ਕੰਮ ਵਿੱਚ ਫੀਲਡ 'ਚ ਰਿਹਾ ਔਰ ਐਸੇ ਕੰਮ ਨੂੰ ਕਰਦਾ ਰਿਹਾ ਤੇ ਇਹ ਕੰਮ ਦੇ ਵਿੱਚ ਜਿੱਥੋਂ ਮੋਟਾ ਧਾਗਾ ਆਇਆ, ਨੈਲਾਉਣ ਦਾ ਧਾਗਾ ਆਇਆ ਤੇ ਫਿਰ ਨੁਕਸਾਨ ਤੇ ਕਬਾਖਤ ਹੋ ਜਾਂਦੇ। ਅਸੀਂ ਨਹੀਂ ਚਾਹੁੰਦੇ ਕਿ ਮੌਤ ਕਿਸੇ ਦੀ ਵਾਕਿਆ ਹੋਵੇ ਤੇ ਅਸੀਂ ਕੰਮ ਕਰੀਏ, ਅਸੀਂ ਆਪ ਇਸ ਚੀਜ਼ ਦੇ ਹੱਕ 'ਚ ਨਹੀਂ ਗਏ, ਲੇਕਿਨ ਕਾਨੂੰਨ ਬਣਾ ਕੇ ਤੇ ਉਹਦਾ ਥੱਲੇ ਬਾਪ ਕੀਤਾ ਜਾਵੇ, ਅੱਡਿਆਂ ਦਾ ਮੋਟਾ ਧਾਗਾ ਲੱਗਣਾ ਬੰਦ ਹੋ ਜੇ ਤੇ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇ ਤੇ ਫਿਰ ਕਾਮਯਾਬ ਨਹੀਂ ਇਸ ਦਫਾ ਤਾਂ ਬਸੰਤ ਖੁਸ਼ੀਆਂ ਦਾ ਮੇਲਾ ਐਸਓਪੀਸ ਦੇ ਹਵਾਲੇ ਨਾਲ ਹੀ ਹੋਈ ਹੈ, ਬਿਲਕੁਲ ਠੀਕ ਹੋਈ ਹੈ। ਬਸੰਤ ਇੰਤਜ਼ਾਮੀਆ ਵੀ ਹਰਕਤ 'ਚ ਸੀ, ਬਿਲਕੁਲ ਠੀਕ ਹੋਈ ਹੈ, ਇੰਤਜ਼ਾਮੀਆ ਵੀ ਠੀਕ ਰਹੀ ਹੈ, ਹਰ ਲਿਹਾਜ਼ ਨਾਲ ਬਸੰਤ ਕਾਮਯਾਬ ਹੋਈ ਹੈ ਔਰ ਮੈਂ ਬਜ਼ਾਤ ਖੁਦ ਮੈਂ ਬਸੰਤ ਮਨਾਉਣਾ ਪਿਆ ਸਾਂ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਮੈਂ ਗੁੱਡਾ ਢਾ ਰਿਹਾ ਤੇ ਇੱਕ ਖੁਸ਼ੀ ਦਾ ਤਿਉਹਾਰ ਹੈ ਕਿਉਂਕਿ ਇਹ ਬਸੰਤ ਜਿਹੜਾ ਨਾ ਖੁਸ਼ੀਆਂ ਦਾ ਮੇਲਾ ਹੈਗਾ ਇੱਕ, ਇਹ ਸਾਡਾ ਮਜ਼ਹਬੀ ਤਿਉਹਾਰ ਨਹੀਂ ਲੇਕਿਨ ਸਾਡੀ ਖੁਸ਼ੀਆਂ ਦਾ ਤਿਉਹਾਰ ਹੈਗਾ, ਲਾਹੌਰੀਆਂ ਦਾ ਤਿਉਹਾਰ। ਹਾਂਜੀ ਖਾਸ ਤੌਰ ਤੇ ਲਾਹੌਰ ਦੇ ਵਿੱਚ ਤਕਰੀਬਨ ਲੰਡਨ ਤੋਂ, ਅਮਰੀਕਾ ਤੋਂ, ਇੱਧਰ ਬਾਹਰ ਜਿੰਨੀ ਦੁਨੀਆ ਸਾਰੀ ਇੱਧਰ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਆਈ ਹੈ ਔਰ ਬਸੰਤ ਮਨਾਉਂਦੇ ਸੀ। ਦਿੱਲੀ ਤੋਂ ਦੇ ਦਿੱਲੀ ਗੇਟ ਦੇ ਵਿੱਚ ਉੱਥੇ ਬਸੰਤ ਮਨਾਈ ਗਈ ਹੈ, ਕਿਲੇ ਦੇ ਵਿੱਚ ਬਸੰਤ ਮਨਾਈ ਗਈ ਹੈ, ਜਿੱਥੇ ਜਿੱਥੇ ਬਾਹਰ ਕਲੋਨੀਆਂ ਦੇ ਵਿੱਚ ਉੱਥੇ ਬਸੰਤ ਨਹੀਂ ਮਨਾਈ ਗਈ, ਜਿੰਨਾ ਲਾਹੌਰ ਦੇ ਅੰਦਰ ਆ ਕੇ ਅੰਦਰੂਨ 'ਚ ਬਣਾਈ ਗਈ। ਅੰਦਰੂਨ ਦੇ ਵਿੱਚ ਬਸੰਤ ਮਨਾਈ। ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿੰਨੇ ਕੁ ਫੋਨ ਆਉਂਦੇ ਰਹਿੰਦੇ ਤੁਹਾਡੇ ਯਾਰਾਂ ਦੋਸਤਾਂ ਦੇ, ਜਾਣਨ ਵਾਲਿਆਂ ਦੇ ਕਿ ਯਾਰ ਗੁੱਡੇ ਪੈਦਾ ਕਰ ਸਾਰਾ ਫੋਨ ਅਸੀਂ ਕੀ ਸੁਣਨਾ, ਫੋਨ ਤੇ ਬੰਦ ਹੀ ਕਰ ਦਿੱਤਾ ਸੀ ਕਿਉਂਕਿ ਅਸੀਂ ਡਿਮਾਂਡ ਹੀ ਨਹੀਂ ਪੂਰੀ ਕਰ ਸਕਦੇ, ਟਾਈਮ ਥੋੜਾ ਸੀ ਤੇ ਕੰਮ ਬਹੁਤਾ ਸੀ। ਇੱਕ ਗਲੀ ਦੇ ਵਿੱਚ ਗੁੱਡਾ ਬਣਦਾ ਤੇ 10 ਗਲੀਆਂ ਦੇ ਬੰਦੇ ਆਉਂਦੇ ਨੇ ਜੀ ਗੁੱਡਾ ਦਿਓ, ਗੁੱਡਾ ਦਿਓ। ਗੁੱਡਾ ਕਿੱਥੋਂ ਦੇ, ਗੁੱਡਾ ਸਾਨੂੰ ਟਾਈਮ ਦਿੱਤਾ ਹੁੰਦਾ, ਉਹ 3-4 ਮਹੀਨੇ ਪਹਿਲੇ ਸਾਨੂੰ ਕਿਹਾ ਜਾਂਦਾ ਤੇ ਅਸੀਂ ਗੁੱਡਾ ਬਣਾ ਲੈਂਦੇ। ਅੱਛਾ ਕਿੰਨੇ ਲੋਕ ਰਾਜ਼ੀ ਹੋਏ ਨੇ ਯਾਰ ਦੋਸਤ, ਕਿੰਨੇ ਨਾਰਾਜ਼ ਹੋਏ ਨੇ ਇਸ ਗੱਲ ਤੋਂ? ਨਾਰਾਜ਼ ਕਾਫੀ ਹੋਏ ਨੇ ਤੇ ਖੁਸ਼ ਥੋੜੇ ਹੋਏ ਨੇ ਕੁਝ ਥੋੜੇ ਹੀ ਹੋਏ ਨੇ ਕਿਉਂਕਿ ਗੁੱਡੇ ਦੀ ਤਰਾਜ਼ ਹੀ ਨਹੀਂ ਪੂਰੀ ਹੁੰਦੀ ਸੀ। ਅਸੀਂ ਰੋਜ਼ ਦੇ 4 ਕਾਰੀਗਰ 10 ਕਾਰੀਗਰ ਵੀ ਰਾਹ ਤੇ ਜਾਂਦੇ ਤੇ ਕੰਮ ਨਹੀਂ ਸੀ ਪੂਰਾ ਹੁੰਦਾ। ਇਹ ਕੰਮ ਚੱਲਣਾ ਹੈ। ਅੱਛਾ ਤੁਸੀਂ ਅਗਰ ਸਾਰਾ ਦਿਨ ਗੁੱਡਾ ਜਿੰਨੇ ਬਣਾਓ, ਇੱਕ ਬੰਦਾ ਸਾਰਾ ਦਿਨ ਕੰਮ ਕਰੇ ਤਾਂ ਕਿੰਨੇ ਗੁੱਡੇ ਬਣਾ ਦੇਗਾ? ਸਾਰਾ ਦਿਨ ਦੇਖੋ ਜੀ, ਬੰਦਾ ਗੁੱਡਾ ਬਣਾਵੇ ਤਾਂ 100 ਗੁੱਡਾ ਬਣਾ ਸਕਦਾ ਹੈ। ਇੱਕ ਬੰਦਾ 100 ਗੁੱਡਾ ਬਣਾਵੇ, 5 ਬੰਦੇ ਬੈਠੇ 500 ਗੁੱਡਾ ਬਣਾਏਗਾ। ਟੀਮ ਵਰਕ ਬੈਠੇ ਹੁੰਦੇ 1000 ਗੁੱਡਾ ਬਣ ਜਾਂਦਾ ਕਿਉਂਕਿ ਟੀਮ ਵਰਕ ਦੇ ਵਿੱਚ ਕਾਮਯਾਬੀ ਗਈ ਸਾਈਡ ਤੋਂ ਗੁੱਡਾ ਨਿਕਲਦਾ ਦੂਸਰੇ ਸਾਈਡ ਤੋਂ ਮੁਕੰਮਲ ਹੋ ਜਾਂਦਾ, ਲੇਕਿਨ ਉਹਦੇ ਲਈ ਟਾਈਮ ਕਾਫੀ ਚਾਹੀਦਾ। ਯਾਨੀ ਕਿ ਕੋਈ 2-3 ਮਹੀਨੇ ਦਾ ਟਾਈਮ ਹੋਣਾ ਚਾਹੀਦਾ ਤੁਹਾਡੇ? ਹਾਂਜੀ 2-3 ਮਹੀਨੇ ਦਾ ਟਾਈਮ ਲਾਜ਼ਮੀ ਹੋਣਾ ਚਾਹੀਦਾ। ਤੇ ਹੁਣ ਇਹ ਮੇਰੀ ਮਰੀਮ ਨਵਾਜ਼ ਤੋਂ ਗੁਜ਼ਾਰਿਸ਼ ਹੈਗੀ ਹੈ ਕਿ ਇਹਨੂੰ ਕੰਮ ਨੂੰ ਸਦਾਬਹਾਰ ਮਜ਼ਦੂਰੀ ਦੇ ਵਿੱਚ ਰੱਖਿਆ ਜਾਏ ਕਿਉਂਕਿ ਮੈਂ ਮਜ਼ਦੂਰੀ ਕੀਤੀ ਹੈ, ਮੇਰਾ ਘਰ ਖੁਸ਼ਹਾਲ ਹੋਇਆ। ਠੀਕ ਹੋ ਗਿਆ ਜੀ, ਤੁਹਾਡਾ ਪੈਗਾਮ ਪਹੁੰਚ ਗਿਆ ਕਿ ਤੁਹਾਡਾ ਘਰ ਖੁਸ਼ਹਾਲ ਹੋਇਆ, ਤੁਹਾਡਾ ਕਾਰੋਬਾਰ ਚੱਲਿਆ।